ਸਤਿ ਸ੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਹੋ ਤੁਸੀਂ। ਇਸ ਸਮੇਂ ਦਾ ਵਿਸ਼ੇਸ਼ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਲੈ ਕੇ ਤੁਹਾਡੇ ਸਾਹਮਣੇ ਰੂਬਰੂ ਹਾਂ। ਕਰਦੇ ਹਾਂ ਇਸ ਪ੍ਰੋਗਰਾਮ 'ਚ ਪੂਨੀਆ ਜੀ ਦਾ ਸਵਾਗਤ, ਫਿਰ ਰੁੱਖ ਖਬਰਾਂ ਦਾ ਕਰਾਂਗੇ। ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਸਤਿ ਸ੍ਰੀ ਅਕਾਲ ਗੁਰਪ੍ਰੀਤ। ਸਤਿ ਸ਼੍ਰੀ ਅਕਾਲ ਜੀ। ਸੋ ਸਭ ਤੋਂ ਪਹਿਲੀ ਖਬਰ ਦੇ ਵੱਲ ਜੇਕਰ ਆਪਾਂ ਵਧੀਏ ਤਾਂ ਵਾਂਗਚੁਕ, ਸੋਨਮ ਵਾਂਗਚੁਕ ਹੋਣਾ ਦੀ ਸਾਰੇ ਘਟਨਾਕ੍ਰਮ ਤੇ ਹੀ ਗੱਲ ਕਰ ਲੈਂਦੇ ਆ। ਉਧਰ ਵਾਂਗਚੁਕ ਬੇਸ਼ੱਕ ਹਿਰਾਸਤ 'ਚ ਨੇ, ਪਤਨੀ ਨੂੰ ਗੱਲ ਨਹੀਂ ਕਰਨ ਦਿੱਤੀ ਗਈ। NSA ਤੇ ਸਵਾਲ ਖੜੇ ਹੋ ਰਹੇ ਨੇ। ਹੋਰ ਕੀ ਕੁਝ ਵਾਪਰ ਰਿਹਾ ਜੀ। ਇਹਨਾਂ ਦੀ ਗ੍ਰਿਫਤਾਰੀ ਦੇ ਨਾਲ ਕੁਝ ਹੋਰ ਗ੍ਰਿਫਤਾਰੀਆਂ ਦਾ ਵੀ ਜ਼ਿਕਰ ਹੈ। ਹਾਂਜੀ, ਜਿਹੜੇ ਸੋਨਮ ਵਾਂਗਚੁਕ ਹੈਗੇ ਆ, ਉਹਨਾਂ ਨੂੰ 2 ਦਿਨ ਪਹਿਲਾਂ NSA ਲਾ ਕੇ ਜੋਧਪੁਰ ਜੇਲ੍ਹ ਲੈ ਕੇ ਜਾਇਆ ਗਿਆ ਸੀਗਾ। ਤੇ ਉਹ ਸੋਨਮ ਵਾਂਗਚੁਕ ਰੇਮਨ ਮੈਗਸੇਸੇ ਜਿਹੜਾ ਅਵਾਰਡ ਹੁੰਦਾ ਗਾ, ਉਹ ਉਹਨਾਂ ਨੂੰ ਮਿਲਿਆ ਹੋਇਆ ਗਾ। ਤਾਂ ਰੇਮਨ ਮੈਗਸੇਸੇ ਆਫਟਰ ਨੋਬੈਲ 2nd ਨੰਬਰ ਦਾ ਪ੍ਰਾਈਜ਼ ਦੁਨੀਆ ਭਰ 'ਚ ਮੰਨਿਆ ਜਾਂਦਾ ਗਾ, ਖਾਸ ਕਰ ਏਸ਼ੀਆ 'ਚ। ਏਸ਼ੀਆ ਦਾ ਰੇਮਨ ਮੈਗਸੇਸੇ ਨੂੰ ਏਸ਼ੀਆ ਦਾ ਨੋਬਲ ਪੁਰਸਕਾਰ ਵੀ ਕਹਿੰਦੇ ਆ। ਤੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਲੈ ਕੇ ਜਾਇਆ ਗਿਆ ਸੀ। ਉਹਨਾਂ ਦੀ ਜਿਹੜੀ ਪਤਨੀ ਹੈ ਆਗੰਬੋ, ਉਹ ਵੀ ਬਹੁਤ ਵੱਡੇ ਪ੍ਰੋਫੈਸਰ ਨੇ। ਇਸ ਤੋਂ ਇਲਾਵਾ ਉਹ ਵੀ ਬਹੁਤ ਵੱਡੇ ਸਮਾਜਿਕ ਕਾਰਿਆਕਰਤਾ ਨੇ। ਉਹ ਪਿਛਲੇ 2 ਦਿਨਾਂ ਤੋਂ ਗੱਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਹ ਸਰਕਾਰ ਨਾਲ ਲਗਾਤਾਰ ਪੁਲਿਸ ਵਾਲਿਆਂ ਨੂੰ ਕਹਿ ਰਹੀ ਹੈ ਕਿ ਮੇਰੇ ਘਰ ਵਾਲੇ ਨਾਲ ਗੱਲ ਕਰਾ ਦਿਓ, ਪਰ ਹਜੇ ਤੱਕ ਉਹਨਾਂ ਦੇ ਘਰ ਵਾਲੇ ਨਾਲ ਸੋਨਮ ਵਾਂਗ ਉਹਨਾਂ ਦੇ ਪਤੀ ਨਾਲ ਗੱਲਬਾਤ ਨਹੀਂ ਕਰਾਈ ਗਈ ਹੈਗੀ ਆ। ਉਹ ਜੋਧਪੁਰ ਵੀ ਪਹੁੰਚ ਚੁੱਕੇ ਨੇ, ਜੋਧਪੁਰ ਵੀ ਉਹਨਾਂ ਦੀ ਗੱਲ ਨਹੀਂ ਕਰਾਈ ਗਈ ਹੈ। ਯਾਨੀ ਕਿ ਲਗਾਤਾਰ ਜਿਹੜੇ ਸੋਨਮ ਵਾਂਗਚੁਕ ਦਾ ਪਰਿਵਾਰ ਹੈ ਉਹ ਭਟਕ ਰਿਹਾ ਗਾ ਕਿ ਉਹਨਾਂ ਨਾਲ ਦੀ ਗੱਲ ਹੋ ਜਾਵੇ। ਉਹਨਾਂ ਦੀ ਪਤਨੀ ਨੇ ਸਟੇਟਮੈਂਟ ਵੀ ਦਿੱਤੀ ਹੈ ਕਿ ਉਹ ਇੱਕ ਗਾਂਧੀਵਾਦੀ ਅੰਦੋਲਨ ਦਾ ਨੇਤਰਤਵ ਕਰ ਰਹੇ ਸੀਗੇ, ਸੱਤਿਆਗ੍ਰਹਿ ਕਰ ਰਹੇ ਸੀ, ਪਦ ਯਾਤਰਾ ਕਰ ਰਹੇ ਸੀ, ਸਾਰਾ ਕੁਝ ਸ਼ਾਂਤੀਪੂਰਨ ਢੰਗ ਨਾਲ ਕਰ ਰਹੇ ਸੀਗੇ। ਪਰ ਉਹਨਾਂ ਨੂੰ ਜਾਣ ਬੁੱਝ ਕੇ ਇਸ ਪੂਰੇ ਮਾਮਲੇ ਦਾ ਦੋਸ਼ੀ ਬਣਾਇਆ ਜਾ ਰਿਹਾ ਗਾ। ਇਹ ਗੱਲ ਉਹਨਾਂ ਨੇ ਕਹੀ ਹੈ। ਇਸ ਤੋਂ ਇਲਾਵਾ ਜਿਹੜੀਆਂ ਗ੍ਰਿਫਤਾਰੀਆਂ ਨੇ, ਉਹ ਤਕਰੀਬਨ 70 ਤੋਂ ਵੱਧ ਜਿਹੜੇ ਲੱਦਾਖੀ ਨੌਜਵਾਨ ਨੇ, ਉਹਨਾਂ ਦੀਆਂ ਗ੍ਰਿਫਤਾਰੀਆਂ ਨੇ। ਤੇ ਹੋਰ ਵੀ ਮਤਲਬ ਉੱਥੇ ਕਿਉਂਕਿ ਕਰਫਿਊ ਲੱਗਿਆ ਹੋਇਆ ਗਾ, ਤੇ ਪੁਲਿਸ ਜਿਹੜੀ ਉੱਥੋਂ ਦੀ ਹੈਗੀ ਆ ਉਹ ਮਨਮਾਨੇ ਤਰੀਕੇ ਨਾਲ ਛਾਪੇਮਾਰੀ ਕਰ ਰਹੀ ਹੈ। CRPF ਵੀ ਉਹਨਾਂ ਦਾ ਸਾਥ ਦੇ ਰਹੀ ਹੈ। ਤੇ ਇਹਦੇ 'ਚ ਬਹੁਤ ਸਾਰੇ ਨਿਰਦੋਸ਼ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈਗਾ। ਤੇ ਜਿਹੜੇ 4 ਜਾਣੇ ਮਾਰੇ ਗਏ ਸੀ, ਉਹਨਾਂ 'ਚ 2 ਜਾਣਿਆਂ ਦਾ ਅੰਤਮ ਸੰਸਕਾਰ ਕੱਲ CRPF ਨੇ ਧੱਕੇ ਨਾਲ ਕਰਾ ਦਿੱਤਾ ਹੈਗਾ। ਇੱਕ ਗੱਲ ਉਹ ਵੀ ਹੈ। ਤੇ ਜਿਹੜੀ ਲੇਹ ਐਪੈਕਸ ਬੋਡੀ ਹੈ, ਜਿਹੜੇ ਉੱਥੋਂ ਦੀ ਮੇਨ ਆਪਾਂ ਕਹਿ ਲਈਏ ਕਿ ਲੱਦਾਖ ਬੁੱਧਿਸਟ ਐਸੋਸੀਏਸ਼ਨ ਹੋ ਗਈ ਅਤੇ ਲੇਹ ਐਪੈਕਸ ਬੋਡੀ ਹੋ ਗਈ। ਤੇ ਉਹ ਬੁੱਧਿਸਟ ਇਹ ਕਹਿ ਰਹੇ ਨੇ ਕਿ ਅਸੀਂ ਜਿਹੜੇ ਲੱਦਾਖ ਜਿਹੜਾ ਹੈਗਾ, ਲੱਦਾਖ ਦੇ ਲੋਕ ਹਮੇਸ਼ਾ ਮਤਲਬ ਦੇਸ਼ ਭਗਤ ਰਹੇ ਨੇ। ਅੱਜ ਸਾਨੂੰ ਕਿਤੇ ਨਾ ਕਿਤੇ ਇਹ ਦੇਸ਼ ਦਰੋਹੀ ਬਣਾ ਰਹੇ ਨੇ, ਸਾਨੂੰ ਐਲੀਨੀਏਟ ਕਰ ਰਹੇ ਨੇ। ਪਹਿਲਾਂ ਇਹਨਾਂ ਨੇ ਇਹੀ ਸਾਰਾ ਕੁਝ ਮੁਸਲਮਾਨਾਂ ਨਾਲ ਕੀਤਾ, ਇਹੀ ਸਾਰਾ ਕੁਝ ਸਿੱਖਾਂ ਨਾਲ ਕੀਤਾ। ਹੁਣ ਬੌਧਾਂ ਨੂੰ ਵੀ ਇਹ ਟਾਰਗੇਟ ਕਰ ਰਹੇ ਨੇ, ਬੁੱਧਿਸਟਾਂ ਨੂੰ ਵੀ ਇਹ ਦੇਸ਼ ਦਰੋਹੀ ਬਣਾ ਰਹੇ ਨੇ। ਫਿਰ ਕਿਹੜੀ ਮਾਈਨੋਰਿਟੀ ਬਚੀ ਜਿਹਨੂੰ ਇਹ ਟਾਰਗੇਟ ਨਹੀਂ ਕਰਦੇ? ਤਾਂ ਇਹ ਇੱਕ ਵੱਡਾ ਸਵਾਲ ਜਿਹੜੇ ਉੱਥੋਂ ਦੇ ਬੁੱਧਿਸਟ ਪ੍ਰੀਚਰ ਨੇ, ਜਿਵੇਂ ਆਪਣੇ ਜਥੇਦਾਰ ਹੁੰਦੇ ਨੇ, ਉਵੇਂ ਉੱਥੇ ਜਿਹੜੇ ਬੁੱਧਿਸਟ ਮੌਂਕ ਨੇ ਉਹ ਇਹ ਸਵਾਲ ਚੁੱਕ ਰਹੇ ਨੇ। ਜੀ, ਸਵਾਲ ਵੱਡੇ ਨੇ ਜਦ ਅਗਲੇ ਕਹਿ ਵੀ ਰਹੇ ਨੇ, ਪਰ ਬਹੁਤ ਸਾਰੇ ਲੋਕਾਂ ਨੇ ਇਸ ਚੀਜ਼ ਤੇ ਵੀ ਗੱਲ ਕੀਤੀ ਹੈ, ਰਿਪੋਰਟਾਂ ਕੀਤੀਆਂ ਨੇ ਕਿ ਸੋਨਮ ਵਾਂਗਚੁਕ ਨੇ ਦੇਸ਼ ਨੂੰ ਕਿਹੋ ਜਿਹੀਆਂ ਖੋਜਾਂ ਕਰਕੇ ਦਿੱਤੀਆਂ ਨੇ, ਕਿਵੇਂ ਉਹ ਦੇਸ਼ ਦੇ ਸੈਨਿਕਾਂ ਦੇ ਲਈ, ਉਹਨਾਂ ਦੀ ਸਰੀਰ ਨੂੰ ਗਰਮੀ ਦੇਣ ਦੇ ਲਈ ਰਾਤ ਦੇ ਸਮੇਂ ਉਹ ਟੈਂਟ ਕ੍ਰੀਏਟ ਕਰਦਾ, ਟੈਂਟ ਦੀ ਇਨਵੈਂਸ਼ਨ ਕਰਦਾ, ਹੋਰ ਬਹੁਤ ਸਾਰੀਆਂ ਚੀਜ਼ਾਂ ਦੀ ਉਸਨੇ ਖੋਜ ਕੀਤੀ ਹੈ। ਸੋ ਇਸੇ ਦੇ ਨਾਲ ਆਪਾਂ ਇਸ ਤੋਂ ਅੱਗੇ ਵਧਦੇ ਹਾਂ ਤਾਂ ਉਧਰ ਕੱਲ ਭਾਰਤ ਪਾਕਿਸਤਾਨ ਦਾ ਏਸ਼ੀਆ ਕੱਪ ਦੇ ਲਈ ਫਾਈਨਲ ਮੈਚ ਹੋਇਆ। ਉਸ ਤੋਂ ਬਾਅਦ ਪਹਿਲਾਂ ਤਾਂ ਮੈਚ ਹੋਣ ਨੂੰ ਲੈ ਕੇ ਬਹੁਤ ਸਾਰੀਆਂ ਚਰਚਾਵਾਂ ਸੀ, ਪਰ ਜਦੋਂ ਮੈਚ ਹੋ ਜਾਂਦੇ ਨੇ, ਬਾਇਲੈਟਰਲ ਸੀਰੀਜ਼ ਵਰਗੀ ਗੱਲ ਹੀ ਹੋ ਗਈ। 2 ਮੈਚ ਪਹਿਲਾਂ ਖੇਲੇ, ਬਾਅਦ ਚੋਂ ਫਾਈਨਲ ਖੇਲਿਆ। ਪਰ ਫਾਈਨਲ ਤੋਂ ਬਾਅਦ ਲੋਕ ਉਡੀਕ ਰਹੇ ਸੀ ਕਿ ਕਦੋਂ ਪ੍ਰੈਜੈਂਟੇਸ਼ਨ ਸੈਰੀਮਨੀ ਹੋਊਗੀ, ਪਰ ਉਹ ਸੈਰੇਮਨੀ ਲਟਕਦੀ ਰਹੀ 45 ਤੋਂ ਜ਼ਿਆਦਾ ਮਿੰਟਾਂ ਤੱਕ। ਕਹਿੰਦੇ ਮੁੰਬਈ ਤੋਂ ਦੁਬਈ ਤੱਕ ਫੋਨ ਖੜਕਦੇ ਰਹੇ ਤੇ ਅੰਤ 'ਚ ਭਾਰਤ ਵਾਲਿਆਂ ਨੇ ਕਹਿੰਦੇ ਟਰੋਫੀ ਨਹੀਂ ਲਈ ਪਾਕਿਸਤਾਨ ਦੇ PCB ਦੇ ਚੀਫ ਦੇ ਕੋਲੋਂ। ਤੇ ਮੁੜ ਕੇ ਮੋਦੀ ਸਾਹਿਬ ਆਪ ਵੀ ਮੈਦਾਨ 'ਚ ਉਤਰੇ ਨੇ। ਕੱਲ ਪੂਰੀ ਗਰਮ ਚੱਲ ਰਹੀ ਹੈ ਜੀ, ਕੱਲ ਤੋਂ ਹੀ।
ਦੇਖੋ, ਕੱਲ ਏਸ਼ੀਆ ਕੱਪ ਇੰਡੀਆ ਨੇ ਜਿੱਤਿਆ। ਉਸ ਤੋਂ ਬਾਅਦ ਆਪਰੇਸ਼ਨ ਸੰਧੂਰ ਦਾ ਜਿਹੜਾ ਸਾਰਾ ਖੇਡ ਸੀਗਾ ਉਹ ਵੀ ਆਪਾਂ ਨੂੰ ਦੇਖਣ ਨੂੰ ਮਿਲਿਆ। ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ਤੇ ਲਿਖਿਆ ਕਿ ਆਪਰੇਸ਼ਨ ਸੰਧੂਰ ਖੇਲ ਦੇ ਮੈਦਾਨ 'ਚ ਵੀ ਜਾਰੀ ਹੈ ਤੇ ਜੀ ਭਾਰਤ ਦੀ ਜੀਤ ਤੇ ਸਾਡੇ ਕ੍ਰਿਕਟਰਾਂ ਨੂੰ ਲੱਖ ਲੱਖ ਵਧਾਈਆਂ, ਇਹ ਉਹਨਾਂ ਨੇ ਕਿਹਾ। ਤੇ ਸੂਰਿਆ ਕੁਮਾਰ ਜਿਹੜਾ ਯਾਦਵ ਹੈ, ਉਹਨੇ ਪੀਐਮ ਮੋਦੀ ਦੇ ਬਿਆਨ ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਅੱਛਾ ਲੱਗਦਾ ਹੈਗਾ ਜਦ ਦੇਸ਼ ਦਾ ਲੀਡਰ ਫਰੰਟ ਫੁੱਟ ਤੇ ਬੱਲੇਬਾਜ਼ੀ ਕਰਦਾ ਹੈਗਾ। ਇਹ ਗੱਲ ਉਹਨਾਂ ਵੱਲੋਂ ਕਹੀ ਗਈ ਹੈਗੀ ਆ। ਲੇਕਿਨ ਜਿਹੜੇ ਪੀਸੀਬੀ ਦੇ ਚੀਫ ਹੈਗੇ ਆ ਮੋਹਸਿਨ ਨਕਵੀ, ਉਹਨਾਂ ਨੇ ਕਿਹਾ ਕਿ ਜੇ ਯੁੱਧ ਹੀ ਗੌਰਵ ਦਾ ਪੈਮਾਨਾ ਹੈਗਾ, ਕਿ ਗੌਰਵਤਾ ਦਾ ਪੈਮਾਨਾ ਜੇ ਯੁੱਧ ਹੀ ਹੈ, ਤਾਂ ਉਹ ਇਤਿਹਾਸ 'ਚ ਤਾਂ ਇਸ ਵਾਰ ਪਾਕਿਸਤਾਨ ਦੇ ਹੱਥਾਂ ਆਪਣੀ ਸ਼ਰਮਨਾਕ ਹਾਰ ਤੁਸੀਂ ਪਹਿਲਾਂ ਹੀ ਦਰਜ ਕਰਾ ਚੁੱਕੇ ਹੋ। ਤਾਂ ਇਹ ਗੱਲ ਉਹਨਾਂ ਵੱਲੋਂ ਤੰਜ ਕੀਤਾ ਗਿਆ ਹੈਗਾ। ਜੀ ਪੀਸੀਬੀ ਚੀਫ ਉੱਥੇ ਖੜੇ ਰਹੇ 45 ਮਿੰਟ ਤੱਕ, ਜਿਹੜੀ ਉੱਥੇ ਆਪਾਂ ਕਹਿ ਲਈਏ ਕਿ ਜਿਹੜੀ ਚੈਂਪੀਅਨਸ ਟਰਾਫੀ ਹੋਈ ਹੈ ਉਹਦੀ ਸੈਰੀਮਨੀ ਲਮਕਦੀ ਰਹੀ। ਕੋਈ ਉੱਥੇ ਪਹੁੰਚਿਆ ਨਹੀਂ ਇੰਡੀਆ ਦਾ, ਜਿਹੜੇ ਬੈਟਸਮੈਨ ਸੀ ਉਹ ਟਰੋਫੀ ਲੈਣ ਵਾਸਤੇ ਨਹੀਂ ਪਹੁੰਚੇ ਉੱਥੇ। ਜੀ। ਸੋ ਖਾਸੀਆਂ ਚਰਚਾਵਾਂ ਬਟੋਰੀਆਂ ਨੇ ਇਸ ਮੈਚ ਨੇ ਵੀ ਤੇ ਮੈਚ ਤੋਂ ਬਾਅਦ ਹੋਏ ਡਰਾਮੇ ਨੇ ਵੀ। ਸੋ ਜੇਕਰ ਇਸ ਤੋਂ ਅਗਲੀ ਗੱਲ ਕਰੀਏ ਤਾਂ ਉਧਰ ਬਰੇਲੀ ਤੋਂ ਬਾਅਦ ਹੁਣ ਮਹਾਰਾਸ਼ਟਰ ਦੇ ਵਿੱਚ ਵੀ ਆਈ ਲਵ ਮੁਹੰਮਦ ਨੂੰ ਲੈ ਕੇ ਮਾਹੌਲ ਭੜਕ ਗਿਆ ਜੀ। ਉੱਥੇ ਕੀ ਘਟਨਾ ਵਾਪਰੀ ਹੈ? ਜੀ ਉੱਥੇ ਵੀ ਉਸੇ ਕਿਸਮ ਦਾ ਘਟਨਾਕ੍ਰਮ ਹੈ। ਮੁਸਲਿਮ ਕਮਿਊਨਿਟੀ ਨੇ ਕੁਝ ਪੋਸਟਰ ਲਾਏ ਸੀਗੇ ਜਿੱਥੇ ਉਹਨਾਂ ਨੇ ਆਈ ਲਵ ਮੁਹੰਮਦ ਲਿਖਿਆ ਸੀਗਾ। ਪਰ ਜਿਹੜੀ ਇੱਥੇ ਆਪਾਂ ਕਹਿ ਲਈਏ ਕਿ ਜਿਹੜਾ ਇੱਥੇ ਮੈਜੋਰਿਟੇਰਿਜ਼ਮ ਫੈਲ ਰਿਹਾ ਗਾ, ਜਿਹੜੇ ਬਹੁਸੰਖਿਅਕ ਲੋਕ ਨੇ ਉਹ ਨਹੀਂ ਇਸ ਚੀਜ਼ ਨੂੰ ਲਾਈਕ ਕਰੇ। ਪੋਸਟਰ ਵੀ ਪਾੜੇ ਗਏ, ਉਸ ਤੋਂ ਬਾਅਦ ਉੱਥੇ ਪਥਰਾਓ ਵੀ ਹੋਇਆ, ਫਿਰ ਲਾਠੀਚਾਰਜ ਵੀ ਹੋਇਆ, ਸਾਰਾ ਉਹ ਕੁਝ ਹੋਇਆ। ਯਾਨੀ ਕਿ ਜੇ ਤੁਸੀਂ ਆਪਣੇ ਰੱਬ ਨੂੰ, ਆਪਣੇ ਗੋਡ ਨੂੰ ਸੈਲੀਬ੍ਰੇਟ ਕਰ ਰਹੇ ਹੋ ਤਾਂ ਸਟੇਟ ਉਹਨੂੰ ਵੀ ਇੱਕ ਕ੍ਰਾਈਮ 'ਚ ਬਦਲ ਦੇ ਰਿਹਾ ਗਾ, ਉਹਨੂੰ ਵੀ ਕ੍ਰਿਮੀਨਲ ਐਕਟੀਵਿਟੀ ਦੇ ਤੌਰ ਤੇ ਬਦਲ ਦੇ ਰਿਹਾ ਗਾ। ਤੇ ਇਹ ਆਪਣੇ ਆਪ 'ਚ ਮਤਲਬ ਬਹੁਤ ਮੰਦਭਾਗੀ ਘਟਨਾ ਹੈਗੀ ਆ। ਯਾਨੀ ਕਿ ਮਾਈਨੋਰਟੀਜ਼ ਅੱਜ ਦੇ ਟਾਈਮ ਇਹ ਹਾਲਾਤ ਹੋ ਗਏ ਕਿ ਉਹ ਇਹ ਵੀ ਨਹੀਂ ਕਹਿ ਸਕਦੇ ਕਿ ਅਸੀਂ ਆਪਣੇ ਰੱਬ ਨੂੰ ਪਿਆਰ ਕਰਦੇ ਹਾਂ, ਮਤਲਬ ਇਸ ਨੂੰ ਵੀ ਗੁਨਾਹ ਬਣਾਇਆ ਜਾ ਰਿਹਾ ਹੈਗਾ, ਕ੍ਰਾਈਮ ਬਣਾਇਆ ਜਾ ਰਿਹਾ ਹੈਗਾ। ਤੇ ਉਹਨਾਂ ਦੇ ਡੰਡੇ ਮਾਰੇ ਜਾ ਰਹੇ ਨੇ, ਉਹਨਾਂ ਨੂੰ ਦੰਗਿਆਂ ਵੱਲ ਧੱਕਿਆ ਜਾ ਰਿਹਾ ਹੈਗਾ ਮਾਈਨੋਰਟੀਜ਼ ਨੂੰ। ਤਾਂ ਇਹ ਆਪਣੇ ਆਪ 'ਚ ਇੱਕ ਵੱਡਾ ਕੁਐਸਚਨ ਹੈ। ਪਹਿਲਾਂ ਇਹ ਉੱਤਰ ਪ੍ਰਦੇਸ਼ 'ਚ ਹੋਇਆ ਜਿਹੜਾ ਕਿ ਬੀਜੇਪੀ ਰੂਲਡ ਸਟੇਟ ਹੈ, ਅਗੇਨ ਮਹਾਰਾਸ਼ਟਰ 'ਚ ਹੋਇਆ, ਉਹ ਵੀ ਬੀਜੇਪੀ ਰੂਲਡ ਸਟੇਟ ਹੈ। ਤਾਂ ਇੱਕ ਸਵਾਲ ਤਾਂ ਇਹ ਵੀ ਬਣਦਾ ਗਾ ਕਿ ਇਹ ਸਾਰਾ ਕੁਝ ਇਸ ਕਿਸਮ ਦੇ ਦੰਗੇ ਫਸਾਦ, ਇਸ ਕਿਸਮ ਦੇ ਮਾਈਨੋਰਟੀਜ਼ ਨਾਲ ਧੱਕੇ, ਮੈਜੋਰਿਟੀ ਦੰਗੇ ਕਰਦੀ ਹੈਗੀ ਆ ਤੇ ਮਾਈਨੋਰਿਟੀ ਨਾਲ ਧੱਕਾ ਹੁੰਦਾ ਗਾ, ਇਹ ਫਿਰ ਮਤਲਬ ਇਹਨੂੰ ਤੁਸੀਂ ਮਤਲਬ ਕਿਹੜੇ ਖਾਤੇ 'ਚ ਪਾਉਂਗੇ? ਇਹ ਬੀਜੇਪੀ ਰੂਲਡ ਸਟੇਟ 'ਚ ਹੀ ਕਿਉਂ ਹੁੰਦੇ ਨੇ? ਇਹ ਇੱਕ ਵੱਡਾ ਸਵਾਲ ਹੈ। ਜੀ। ਸੋ ਜੇਕਰ ਆਪਾਂ ਇਸ ਤੋਂ ਅਗਲੀ ਗੱਲ ਦੇ ਵੱਲ ਵਧੀਏ, ਉਧਰ ਅਸਮ ਦੇ ਵਿੱਚ ਵੀ ਆਦੀਵਾਸੀ ਜਿਹੜੇ ਨੇ ਉਹ ਸੜਕਾਂ ਤੇ ਉਤਰ ਆਏ ਨੇ। ਇਹ ਅਸਮ ਤੇ ਆਮ ਤੌਰ ਤੇ ਇਹ ਆਦੀਵਾਸੀ ਲੋਕ ਨੇ ਬੈਕਫੁੱਟ ਤੇ ਰਹਿ ਕੇ ਜਾਂ ਫਿਰ ਅੰਦਰੂਨੀ ਲੜਾਈ ਲੜਨ 'ਚ ਜ਼ਿਆਦਾ ਯਕੀਨ ਮੰਨੇ ਜਾਂਦੇ ਨੇ, ਰੱਖਦੇ ਨੇ, ਪਰ ਇਹਨਾਂ ਨੂੰ ਸੜਕ ਤੇ ਕਿਉਂ ਉਤਰਨਾ ਪਿਆ ਜੀ? ਦੇਖੋ, ਉੱਥੇ 6 ਆਦੀਵਾਸੀ ਜਨਜਾਤੀਆਂ ਇੱਦਾਂ ਦੀਆਂ ਹੈਗੀਆਂ ਜਿਨ੍ਹਾਂ ਨੂੰ ਮਤਲਬ ਆਪਾਂ ਦੇਖ ਰਹੇ ਹਾਂ ਕਿ ਅਨੁਸੂਚਿਤ ਜਨਜਾਤੀ ਦਾ ਦਰਜਾ ਨਹੀਂ ਮਿਲਦਾ ਹੈਗਾ ਤੇ ਨਾ ਉਹਨਾਂ ਜੀ ਨੂੰ ਨੌਕਰੀਆਂ 'ਚ ਕੋਟਾ ਮਿਲਦਾ ਹੈਗਾ। ਉਹਦੇ 'ਚ ਮਤਲਬ ਜਿਹੜਾ ਸਭ ਤੋਂ ਵੱਡਾ, ਜੇ ਆਪਾਂ ਮੰਨੀਏ ਕਿ ਵੱਡਾ ਸਮੁਦਾਇ ਉੱਥੇ ਜਿਹੜਾ ਹੈ, ਵੱਡੇ ਆਦੀਵਾਸੀ ਸਮੁਦਾਇ ਹੈਗਾ, ਉਹ ਮਟਕ ਸਮੁਦਾਇ ਹੈ। ਮਟਕ ਸਮੁਦਾਇ ਦੇ ਹੀ ਜਿਹੜੇ ਨੌਜਵਾਨ ਸੀਗੇ ਉਹ ਸੜਕਾਂ ਤੇ ਉਤਰੇ ਸੀਗੇ। ਉਹਨਾਂ ਦੇ ਹੱਥਾਂ 'ਚ ਬੈਟਰੀਆਂ ਸੀ, ਮੋਮਬੱਤੀਆਂ ਸੀ, ਉਹਨਾਂ ਨੇ ਮਾਰਚ ਕੱਢੇ ਤੇ ਉਹਨਾਂ ਨੇ ਜਿਹੜੀ ਗਿਣਤੀ ਦੱਸੀ ਜਾ ਰਹੀ ਹੈ 50,000 ਦੇ ਆਲੇ ਦੁਆਲੇ ਜਿਹੜੇ ਆਦੀਵਾਸੀ ਸੀਗੇ ਉਹ ਸੜਕਾਂ ਤੇ ਉਤਰੇ ਸੀਗੇ ਤੇ ਉਹਨਾਂ ਨੇ ਮਸ਼ਾਲ ਜਲੂਸ ਕੱਢ ਕੇ ਕੇਂਦਰ ਤੋਂ ਡਿਮਾਂਡ ਕੀਤੀ ਹੈ ਕਿ ਉਹਨਾਂ ਨੂੰ ਜਿਹੜੇ ਰਿਜ਼ਰਵੇਸ਼ਨ ਹੈ ਨੌਕਰੀਆਂ ਤੇ ਪੜ੍ਹਾਈ 'ਚ ਦਿੱਤੀ ਜਾਵੇ। ਇਸ 'ਚ ਬਾਕੀ ਜਿਹੜੇ ਹੋਰ ਜਿਵੇਂ ਚਾਹ ਜਨਜਾਤੀ ਹੋ ਗਈ, ਤਾਈ, ਅਹੋਮ, ਮੋਰਨ, ਚੁਟੀਆ, ਕੋਚ, ਰਾਜਬੋਂਗਸੀ, ਇਹ ਜਿਹੜੇ ਹੋਰ ਬਾਕੀ ਜਿਹੜੇ ਆਦੀਵਾਸੀ ਨੇ ਉਹ ਵੀ ਇਸ ਮਾਰਚ 'ਚ ਸ਼ਾਮਲ ਸਨ। ਪਰ ਸਭ ਤੋਂ ਵੱਡਾ ਸਮੁਦਾਇ ਉੱਥੇ ਮਟਕ ਹੈ। ਮਟਕ ਲਗਾਤਾਰ ਇਸ ਚੀਜ਼ ਨੂੰ ਦੀ ਅਗਵਾਈ ਕਰ ਰਿਹਾ ਗਾ। ਜੀ। ਸੋ ਜੇਕਰ ਇਸ ਤੋਂ ਅਗਲੀ ਖਬਰ ਦੇ ਵੱਲ ਆਪਾਂ ਵਧੀਏ ਤਾਂ ਉਧਰ ਆਰਐਸਐਸ ਦੀ ਸ਼ਤਾਬਦੀ ਆਉਣ ਵਾਲੀ ਹੈ ਤੇ ਉਸ ਮੌਕੇ ਦੇ ਉੱਪਰ ਪੀਐਮ ਮੋਦੀ ਹੁਣੀ ਟਿਕਟ ਅਤੇ ਸਿੱਕਾ ਜਾਰੀ ਕਰਨਗੇ। ਇੱਕ ਸੰਸਥਾ ਜਿਹੜੀ ਕਿ ਬਹੁਤ ਪੁਰਾਣੀ ਹੈ, ਬੇਸ਼ੱਕ ਪੰਜਾਬ ਦੇ ਵਿੱਚ ਵੀ ਇਹੋ ਜਿਹੀਆਂ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਹੜੀਆਂ 100 150 150 100 ਸਾਲ ਦੇ ਕਰੀਬ ਹੋ ਗਿਆ ਚੱਲਦੀਆਂ ਨੂੰ,
ਪਰ ਇਹ ਆਰਐਸਐਸ ਦੇ ਵਿੱਚ ਅਜਿਹਾ ਕੀ ਖਾਸ ਹੈ ਜੀ ਜਿਹੜਾ ਇੰਨਾ ਜ਼ਿਆਦਾ ਇਹਨਾਂ ਦੇ ਲਈ ਸਰਕਾਰੀ ਤੌਰ ਤੇ ਚੀਜ਼ਾਂ ਹੁੰਦੀਆਂ ਨੇ? ਦੇਖੋ, ਜਦੋਂ ਵਾਜਪੇਈ ਸਾਹਿਬ, ਅਟਲ ਬਿਹਾਰੀ ਵਾਜਪੇਈ ਸਾਹਿਬ ਪ੍ਰਧਾਨ ਮੰਤਰੀ ਸੀਗੇ, ਤੇ ਉਹਨਾਂ ਨੇ ਹੇਡਗੇਵਾਰ ਦਾ ਜਦੋਂ ਜਨਮ ਦਿਨ ਆਇਆ ਤੇ ਉਹਦੇ ਤੇ ਹੇਡਗੇਵਾਰ ਤੇ ਜਿਸਨੇ ਆਰਐਸਐਸ ਬਣਾਇਆ ਸੀ ਉਸ ਦੇ ਨਾਂ ਤੇ ਡਾਕ ਟਿਕਟ ਜਾਰੀ ਕਰਕੇ ਕਿਹਾ ਸੀਗਾ ਕਿ ਦੇਖੋ ਇਹ ਤਾਂ ਫਰੀडम ਫਾਈਟਰ ਸੀਗਾ, ਅਸੀਂ ਇਸ ਕਰਕੇ ਡਾਕ ਟਿਕਟ ਜਾਰੀ ਕਰ ਰਹੇ ਹਾਂ। ਤੇ ਉਸ ਟਾਈਮ ਵੀ ਬਥੇਰੇ ਪ੍ਰੋਫੈਸਰਾਂ ਨੇ, ਹਿਸਟੋਰੀਅਨਾਂ ਨੇ ਇਹ ਗੱਲ ਸਾਬਤ ਕਰ ਦਿੱਤੀ ਸੀ ਕਿ ਹੇਡਗੇਵਾਰ ਕੋਈ ਕਿਸੇ ਵੀ ਕਿਸਮ ਦਾ ਸੁਤੰਤਰਤਾ ਸੈਨਾਨੀ ਨਹੀਂ ਸੀਗਾ, ਬਲਕਿ ਉਹ ਤਾਂ ਉਹਨੇ ਬਹੁਤ ਵਾਰ ਮੁਖਬਰੀਆਂ ਕੀਤੀਆਂ ਬ੍ਰਿਟਿਸ਼ਰਸ ਦੀਆਂ, ਤਾਂ ਉਹਨਾਂ ਦੇ ਨਾਂ ਤੇ ਡਾਕ ਟਿਕਟ ਜਾਰੀ ਕਰਨਾ ਬਣਦਾ ਨਹੀਂ ਸੀ। ਇਹ ਗੱਲ ਉਭਾਰੀ ਗਈ ਉਸ ਟਾਈਮ ਵੀ, ਤੇ ਇਹ ਗੱਲ 1999 ਦੀ ਹੈ। ਅੱਜ 2025 ਚ ਆਰਐਸਐਸ ਨੂੰ 100 ਸਾਲ ਹੋ ਰਹੇ ਨੇ ਬਣੇ ਨੂੰ, ਤੇ ਇਹਨਾਂ 100 ਸਾਲਾਂ 'ਚ ਜੇ ਆਪਾਂ ਗੱਲ ਕਰੀਏ ਕਿ ਦੁਸਹਿਰੇ 1925 ਨੂੰ ਆਰਐਸਐਸ ਬਣਿਆ ਸੀਗਾ, ਉਸ ਟਾਈਮ ਤਾਂ ਇਸ ਦਾ ਨਾਂ ਆਰਐਸਐਸ ਸੀਗਾ ਵੀ ਨਹੀਂ। ਤੇ ਇਹ ਜਿਹੜਾ ਆਰਐਸਐਸ ਬਣਿਆ ਸੀਗਾ, ਜੇ ਮੈਂ ਖਬਰ ਇਸ ਕਰਕੇ ਲਈ ਹੈ ਤਾਂ ਕਿ ਆਪਾਂ ਇਹ ਵੀ ਗੱਲ ਕਰ ਸਕੀਏ ਕਿ ਕੀ ਆਰਐਸਐਸ ਦੇ ਨਾਂ ਤੇ ਇਸ ਵਾਰ ਦੁਸਹਿਰੇ ਤੇ ਜਿਹੜਾ ਨਰਿੰਦਰ ਮੋਦੀ ਸਿੱਕਾ ਅਤੇ ਡਾਕ ਟਿਕਟ ਜਾਰੀ ਕਰ ਰਿਹਾ ਗਾ, ਕੀ ਇਹ ਉਸ ਦੇ ਹੱਕਦਾਰ ਨੇ? ਇਸ ਤੇ ਬਹੁਤ ਵੱਡੇ ਕੁਐਸਚਨ ਨੇ, ਕਿਉਂਕਿ ਦੇਖੋ ਆਰਐਸਐਸ ਦੇ ਦੋ ਇਤਿਹਾਸ ਨੇ। ਇੱਕ ਇਤਿਹਾਸ ਹੈ 47 ਤੋਂ ਪਹਿਲੇ ਦਾ, ਤੇ ਉਸ ਤੋਂ ਦੂਜਾ ਇਤਿਹਾਸ ਹੈ 47 ਤੋਂ ਬਾਅਦ ਦਾ। 1920 ਦਾ ਜਿਹੜਾ ਦਸ਼ਕ ਹੈ, ਉਸ ਦੌਰਾਨ ਇੰਡੀਆ ਦੇ ਜਿਹੜੇ ਲੋਕ ਸੀਗੇ ਉਹ ਇਕੱਠੇ ਹੋ ਰਹੇ ਸੀਗੇ। ਸਾਰੇ ਜਿਹੜੇ ਧਰਮ, ਮੁਸਲਮਾਨ, ਸਿੱਖ, ਈਸਾਈ, ਹਿੰਦੂ, ਸਾਰੇ ਇਕੱਠੇ ਹੋ ਕੇ ਫਰੀडम ਵਾਸਤੇ, ਇੰਡੀਆ ਦੀ ਆਜ਼ਾਦੀ ਵਾਸਤੇ ਲੜਾਈਆਂ ਲੜ ਰਹੇ ਸੀਗੇ। ਉਸ ਟਾਈਮ ਅੰਗਰੇਜ਼ਾਂ ਨੇ ਫੂਟ ਡਾਲੋ ਰਾਜ ਕਰੋ ਵਾਲੀ ਜਿਹੜੀ ਨੀਤੀ ਸੀ ਉਹ ਅਪਣਾਈ। ਉਹਦੇ 'ਚ ਉਹਨਾਂ ਨੇ ਬਹੁਤ ਸਾਰੇ ਜਿਹੜੇ ਆਪਾਂ ਕਹਿ ਲਈਏ ਕਿ ਰਿਲੀਜੀਅਸ ਫੰਡਾਮੈਂਟਲਿਸਟਾਂ ਨੂੰ ਹਵਾ ਦਿੱਤੀ। ਉਸ ਟਾਈਮ ਜੀ ਹਿੰਦੂ ਮਹਾਸਭਾ ਸੀਗੀ, ਉਸ ਟਾਈਮ ਮੁਸਲਿਮ ਲੀਗ ਦਾ ਵੀ ਅਲੱਗ ਕਿਸਮ ਦਾ ਕਰੈਕਟਰ ਸੀਗਾ ਜਿਹੜਾ ਕਿ ਅਲੱਗ ਕਿਸਮ ਨਾਲ ਚੀਜ਼ਾਂ ਰੱਖਦੇ ਸੀਗੇ। ਤੇ ਹਿੰਦੂ ਮਹਾਸਭਾ ਦੇ ਜਿਹੜੇ ਬੀਡੀ ਸਾਵਰਕਰ ਹੋਰੀ ਸੀ ਉਹ ਜੇਲ੍ਹ 'ਚ ਸੀਗੇ, ਜੀ ਪਰ ਉਹਨਾਂ ਨੇ ਮਰਸੀ ਪਟੀਸ਼ਨਾਂ ਲਿਖ ਕੇ ਕਿ ਅਸੀਂ ਤੁਹਾਡੀ ਸੇਵਾ ਕਰਨਾ ਚਾਹੁੰਦੇ ਹਾਂ, ਸਾਨੂੰ ਛੱਡ ਦਿਓ ਜੀ, ਅਸੀਂ ਸਾਬਤ ਕਰਾਂਗੇ ਕਿ ਅਸੀਂ ਤੁਹਾਡੇ ਸੇਵਕ ਹਾਂ। ਤਾਂ 1924 ਚ ਬੀਡੀ ਸਾਵਰਕਰ ਨੂੰ ਛੱਡ ਦਿੱਤਾ ਜਾਂਦਾ ਹੈ। ਤੇ ਜੀ ਉਸ ਤੋਂ ਪਹਿਲਾਂ 1923 ਚ ਬੀਡੀ ਸਾਵਰਕਰ ਦੀ ਕਿਤਾਬ ਆ ਚੁੱਕੀ ਹੈ। ਉਸ ਕਿਤਾਬ ਦੀ ਜੇ ਆਪਾਂ ਗੱਲ ਕਰ ਲਈਏ ਤੇ ਉਹਨੂੰ ਹਿੰਦੂਤਵਾ ਉਹਦਾ ਨਾਂ ਸੀਗਾ ਕਿਤਾਬ ਦਾ। ਤੇ ਉਸ ਕਿਤਾਬ 'ਚ ਉਹਨਾਂ ਨੇ ਇਹ ਕਰਕਸ ਕੱਢਿਆ ਕਿ ਦੇਖੋ ਜਿਹੜੀ ਸਾਡੀ ਲੜਾਈ ਹੈ ਉਹ ਬ੍ਰਿਟਿਸ਼ਰਾਂ ਨਾਲ ਨਹੀਂ ਹੈ, ਜੀ ਸਾਡੀ ਲੜਾਈ ਤਾਂ ਮੁਸਲਮਾਨਾਂ ਨਾਲ ਹੈ। ਤੇ ਹੂੰ ਇਸੇ ਕਰਕਸ਼ਨ ਨੂੰ ਧਿਆਨ ਰੱਖਦਿਆਂ ਹੀ 1925 ਚ ਇਸ ਆਰਐਸਐਸ ਨੂੰ ਬਣਾਇਆ ਗਿਆ ਸੀ। ਸ਼ੁਰੂ 'ਚ ਇਹਦਾ ਨਾਂ ਸੀਗਾ ਹਿੰਦੂ ਸਵੈਮ ਸੇਵਕ ਸੰਘ, ਪਰ ਜੀ 2-3 ਸਾਲਾਂ ਬਾਅਦ ਇਹਦਾ ਨਾਂ ਰਾਸ਼ਟਰੀ ਸਵੈਮ ਸੇਵਕ ਸੰਘ ਰੱਖ ਦਿੱਤਾ ਗਿਆ, ਤਾਂ ਕਿ ਇਸ ਕਿਸਮ ਦੇ ਵੀ ਲੋਕ ਸੀਗੇ ਜਿਹੜੇ ਕਿ ਉਸ ਤੇ ਕੁਐਸਚਨ ਕਰ ਰਹੇ ਸੀਗੇ। ਲੋਕ ਇਹ ਵੀ ਕਹਿੰਦੇ ਨੇ ਕਿ ਇਹ ਜਿਹੜੇ ਮਹਾਰਾਸ਼ਟਰੀਅਨ ਬ੍ਰਾਹਮਣ ਸੀਗੇ ਉਹਨਾਂ ਦੀ ਜੀ ਤਾਕਤ, ਪੋਲੀਟੀਕਲ ਤਾਕਤ ਨੂੰ ਮਜ਼ਬੂਤ ਰੱਖਣ ਵਾਸਤੇ ਸੰਗਠਨ ਦਾ ਨਿਰਮਾਣ ਕੀਤਾ ਗਿਆ ਸੀ। ਉਹਦੇ 'ਚ ਮੁੰਜੇ ਦਾ ਨਾਂ ਵੀ ਆਉਂਦਾ ਗਾ, ਉਹਦੇ 'ਚ ਬਾਬਾ ਰਾਓ ਸਾਵਰਕਰ ਦਾ ਨਾਂ ਵੀ ਆਉਂਦਾ ਗਾ, ਜਿਹੜੇ ਕਿ ਬੀਡੀ ਸਾਵਰਕਰ ਦੇ ਵੱਡੇ ਭਰਾ ਸੀ। ਇਹ ਸਾਰੇ ਮਹਾਰਾਸ਼ਟਰੀਅਨ ਬ੍ਰਾਹਮਣ ਸੀਗੇ, ਤੇ ਇਹ ਮਨੂ ਸਮ੍ਰਿਤੀ 'ਚ ਵੀ ਯਕੀਨ ਕਰਦੇ ਸੀਗੇ, ਪਰ ਬਾਹਰ ਨਹੀਂ ਦਿਖਾਉਂਦੇ ਸੀ, ਅੰਦਰ ਇਹਨਾਂ ਦਾ ਪੂਰਾ ਮਨ ਸੀਗਾ। ਇਸੇ ਕਰਕੇ ਇਹਨਾਂ ਨੇ ਪੇਸ਼ਵਾਈ ਝੰਡੇ ਨੂੰ ਆਪਣਾ ਮੁੱਖ ਝੰਡਾ ਬਣਾਇਆ। ਪੇਸ਼ਵਾਈ ਝੰਡਾ ਬੇਸਿਕਲੀ ਬ੍ਰਾਹਮਣਾਂ ਦੀ ਸੱਤਾ ਦਾ ਪ੍ਰਤੀਕ ਹੈ, ਜੀ ਮਹਾਰਾਸ਼ਟਰੀਅਨ ਬ੍ਰਾਹਮਣਾਂ ਦੀ ਸੱਤਾ ਦਾ ਪ੍ਰਤੀਕ ਹੈ, ਉਸੇ ਨੂੰ ਇਹਨਾਂ ਨੇ ਆਪਣਾ ਫਲੈਗ ਬਣਾਇਆ। ਤੇ ਹੂੰ ਇਹ ਆਪਾਂ ਕਹਿ ਲਈਏ ਕਿ ਇਹਨਾਂ ਦਾ ਝੰਡਾ। ਉਸ ਤੋਂ ਬਾਅਦ ਇਹਨਾਂ ਦੇ ਕੁਝ ਲੋਕ ਜਰਮਨੀ ਦਾ ਜਿਹੜਾ ਪੂਰਾ ਹਿਟਲਰ ਵਾਲਾ ਜਿਹੜਾ ਦੌਰ ਸੀਗਾ, ਨਾਜ਼ੀਜ਼ਮ, ਉਹ ਤੋਂ ਵੀ ਪ੍ਰਭਾਵਿਤ ਰਹੇ। ਉਸ ਗੁਰੂ ਗੋਲਵਲਕਰ ਵੀ ਇੱਕ ਗੱਲ ਮੰਨਦੇ ਨੇ, ਤੇ ਕਈ ਸਾਰੇ ਮੁਸੋਲਨੀ ਦਾ ਜਿਹੜਾ ਸਾਰਾ ਮਾਮਲਾ ਸੀਗਾ ਫਾਸਿਜ਼ਮ ਵਾਲਾ, ਉਹਨੂੰ ਵੀ ਜੀ ਸਮਝ ਕੇ ਆਏ। ਤੇ ਉਹਨਾਂ ਦੋਵਾਂ ਹੀ ਚੀਜ਼ਾਂ ਨੂੰ ਰੀਡ ਕਰਕੇ ਇਹਨਾਂ ਨੇ ਵੀ ਆਪਣੀ ਮਿਲਟਰੀ ਡਰੈਸ ਲਾਗੂ ਕੀਤੀ, ਨਿੱਕਰ ਜੀ ਅਤੇ ਟੋਪੀ ਅਤੇ ਵਾਈਟ ਖਾਕੀ ਨਿੱਕਰ, ਪਲੇਨ ਵਾਈਟ ਸ਼ਰਟ ਅਤੇ ਉੱਤੇ ਟੋਪੀ। ਤੇ ਜੀ
ਇੱਕ ਪ੍ਰਾਈਵੇਟ ਮਿਲੀਸ਼ੀਆ ਬਣਾਉਣ ਦੀ ਕੋਸ਼ਿਸ਼ ਕੀਤੀ। ਪਰ ਇਹਦੇ ਜੀ 'ਚ ਫਰਕ ਇਹ ਹੈ ਕਿ ਇਹ ਜਿਹੜੀ ਪ੍ਰਾਈਵੇਟ ਮਿਲੀਸ਼ੀਆ ਬਣਾਉਣ ਦੀ ਉਸ ਟਾਈਮ ਕੋਸ਼ਿਸ਼ ਕਰ ਰਹੇ ਸੀਗੇ, ਇਹ ਕੋਈ ਬ੍ਰਿਟਿਸ਼ਰਸ ਦੇ ਖਿਲਾਫ ਲੜਨ ਵਾਲੀ ਮਿਲੀਸ਼ੀਆ ਨਹੀਂ ਬਣਾ ਰਹੇ ਸੀ। ਇਹ ਤਾਂ ਮੁਸਲਮਾਨਾਂ ਖਿਲਾਫ ਲੜਨ ਵਾਸਤੇ ਬਣਾ ਰਹੇ ਸੀਗੇ। ਤੇ ਇਹਨਾਂ ਨੇ ਇਹ ਗੱਲ ਕਹੀ ਵੀ, ਨਾਗਪੁਰ 'ਚ ਉਸ ਟਾਈਮ ਦੰਗੇ ਹੋਏ ਤੇ ਉਸ ਟਾਈਮ ਆਰਐਸਐਸ ਦਾ ਨਾਂ ਉਸ ਟਾਈਮ ਵੀ ਉਭਰਿਆ, 1927 ਦੀ ਗੱਲ ਹੈ। ਤੇ ਉੱਥੇ ਇਹਨਾਂ ਨੇ ਮਤਲਬ ਕੰਮ ਕਰਨਾ ਸ਼ੁਰੂ ਕੀਤਾ ਸੀਗਾ 1940 ਤੱਕ। ਆਂਦਿਆਂ ਬਹੁਤ ਮਤਲਬ ਇਹਨਾਂ ਦਾ ਆਪਾਂ ਕਹਿ ਲਈਏ ਕਿ ਸੰਗਠਨ ਵੱਡਾ ਹੋ ਗਿਆ ਸੀਗਾ। ਹੇਡਗੇਵਾਰ ਨੇ ਗੁਰੂ ਗੋਲਵਲਕਰ ਨੇ ਇਹਨਾਂ ਦੀ ਲਿਖਿਤ ਆਰਟੀਕਲ ਨੇ, ਇਹਨਾਂ ਨੇ ਆਪਣੇ ਸਵੈਮ ਸੇਵਕਾਂ ਨੂੰ ਚਿੱਠੀਆਂ ਲਿਖ ਮਤਲਬ ਭਾਸ਼ਣਾਂ 'ਚ ਵੀ ਕਿਹਾ ਤੇ ਉਸ ਕਿਸਮ ਨਾਲ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਕਿਸੇ ਨੇ ਵੀ ਅੰਦੋਲਨ 'ਚ ਸ਼ਾਮਿਲ ਨਹੀਂ ਹੋਣਾ ਹੈ। ਤੇ ਇਹਨਾਂ ਨੇ ਸ਼ਹੀਦਾਂ ਦਾ ਵੀ ਮਜ਼ਾਕ ਉਡਾਇਆ। ਤੇ ਇਹ ਵੀ ਗੱਲ ਹੈ, ਤੁਸੀਂ ਜੇ ਗੋਲਵਲਕਰ ਦੀ ਬੰਚ ਆਫ ਥੋਟਸ ਪੜੋਗੇ, ਉਹਦੇ 'ਚ ਉਹਨਾਂ ਨੇ ਸ਼ਹਾਦਤ ਤੇ ਸਵਾਲੀਆ ਨਿਸ਼ਾਨ ਖੜੇ ਹੋਏ ਕਰ ਰੱਖੇ ਨੇ। ਤੇ ਇੱਕ ਮਾਮਲਾ ਹੈਗਾ, ਯਾਨੀ ਕਿ ਇਹਨਾਂ ਨੇ ਤਾਂ ਮਤਲਬ ਨਾ ਤਾਂ ਆਜ਼ਾਦੀ ਦੇ ਅੰਦੋਲਨ 'ਚ ਕੋਈ ਹਿੱਸਾ ਲਿਆ, ਤਾਂ 47 ਤੋਂ ਪਹਿਲਾਂ ਤਾਂ ਇਹਨਾਂ ਨੇ ਕੋਈ ਇਸ ਕਿਸਮ ਦਾ ਕੰਮ ਕੀਤਾ ਹੀ ਨਹੀਂ, ਜਿਸ ਕਰਕੇ ਇਹਨਾਂ ਦੀ ਡਾਕ ਟਿਕਟ ਜਾਰੀ ਕੀਤੀ ਜਾਵੇ ਜਾਂ ਸਿੱਕਾ ਜਾਰੀ ਕੀਤਾ ਜਾਵੇ। ਹੁਣ ਆਉਂਦੇ ਆ ਆਪਾਂ ਆਜ਼ਾਦੀ ਦੇ ਬਾਅਦ ਦੇ ਇਤਿਹਾਸ ਤੇ। ਆਜ਼ਾਦੀ ਦੇ ਬਾਅਦ ਦਾ ਇਤਿਹਾਸ ਤਾਂ ਇਹਨਾਂ ਦਾ ਇੱਦਾਂ ਦਾ ਹੈਗਾ ਕਿ ਇਹਨਾਂ ਨੇ 30 ਜਨਵਰੀ 1948 ਨੂੰ ਇਹਨਾਂ ਦਾ ਇੱਕ ਜਿਹੜਾ ਆਰਐਸਐਸ ਦਾ ਵੋਲੰਟੀਅਰ ਸੀ ਨਾਥੂਰਾਮ ਗੋਡਸੇ, ਉਹਨੇ ਜਾ ਕੇ ਜਿਹੜੇ ਮਹਾਤਮਾ ਗਾਂਧੀ ਸੀ ਦਿੱਲੀ 'ਚ, ਉਹਨਾਂ ਨੂੰ ਗੋਲੀ ਮਾਰ ਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰਤਾ। ਤਾਂ ਇਹ ਆਜ਼ਾਦੀ ਤੋਂ ਬਾਅਦ ਇਹਨਾਂ ਨੇ ਇਸ ਕਿਸਮ ਦੇ ਕੰਮ ਸ਼ੁਰੂ ਕਰਤੇ। ਤੇ ਬਾਅਦ 'ਚ ਫਿਰ ਇਹਨਾਂ ਨੇ ਡਿਸੋਨ ਵੀ ਕੀਤਾ ਕਿ ਨਹੀਂ ਪਹਿਲਾਂ ਸਾਡੇ ਨਾਲ ਜੁੜਿਆ ਹੋਇਆ ਸੀ, ਬਾਅਦ 'ਚ ਹਟ ਗਿਆ ਸੀਗਾ। ਪਰ ਮੌਕੇ ਦੇ ਜਿਹੜੇ ਗ੍ਰਹਿ ਮੰਤਰੀ ਸੀ ਸਰਦਾਰ ਪਟੇਲ, ਉਹਨਾਂ ਨੇ ਉਸ ਟਾਈਮ ਆਰਐਸਐਸ ਤੇ ਬੈਨ ਲਾ ਦਿੱਤਾ ਸੀਗਾ। ਤੇ ਬੈਨ ਲੱਗਿਆ ਰਿਹਾ, 1950 'ਚ ਬੈਨ ਨੂੰ ਹਟਾਇਆ ਗਿਆ। ਤੇ ਉਸ ਟਾਈਮ ਇਹਨਾਂ ਨੂੰ ਕੋਈ ਜ਼ਿਆਦਾ ਪੁੱਛਦਾ ਨਹੀਂ ਸੀ, ਨਾ ਕੋਈ ਮੂਲ ਹੁੰਦਾ ਸੀਗਾ ਇੱਕ ਹਿਸਾਬ ਨਾਲ, ਕਿਉਂਕਿ ਮਹਾਤਮਾ ਗਾਂਧੀ ਦੀ ਹੱਤਿਆ ਤੋਂ ਬਾਅਦ ਜੀ ਇੰਡੀਅਨ ਪੋਲਿਟਿਕਸ 'ਚ ਇਹ ਅਛੂਤ ਸੇ ਹੋ ਕੇ ਰਹਿ ਗਏ ਸੀਗੇ। ਇਹਨਾਂ ਦੀ ਜਿਹੜੀ ਦੁਬਾਰੇ ਪੁੱਛਗਿੱਛ ਸ਼ੁਰੂ ਹੋਈ ਹੈ, ਉਹ ਤਾਂ ਇੰਦਰਾ ਗਾਂਧੀ ਵੇਲੇ ਸ਼ੁਰੂ ਹੋਈ। ਇੰਦਰਾ ਗਾਂਧੀ ਨੇ ਜਦੋਂ ਐਮਰਜੈਂਸੀ ਲਾਈ ਤਾਂ ਇਹਨਾਂ ਨੇ ਜਿਹੜਾ ਰਾਜ ਨਾਰਾਇਣ ਸੀ ਉਹਦੇ ਨਾਲ ਰਾਜ ਨਾਰਾਇਣ ਜੈ ਪ੍ਰਕਾਸ਼ ਨਾਰਾਇਣ, ਰਾਜ ਨਾਰਾਇਣ ਕਹਿ ਰਿਹਾ ਸੋਰੀ, ਜੈ ਪ੍ਰਕਾਸ਼ ਨਾਰਾਇਣ ਨਾਲ ਰਲ ਕੇ ਇਹਨਾਂ ਨੇ ਇੱਕ ਉਹਨਾਂ ਨਾਲ ਕੰਮ ਕਰਨ ਦੀ ਕੋਸ਼ਿਸ਼ ਕੀਤੀ। ਲੇਕਿਨ ਜਦੋਂ ਇੰਦਰਾ ਗਾਂਧੀ ਦਾ ਇਹਨਾਂ ਦੇ ਦਬਾਅ ਆਇਆ ਤਾਂ ਫਿਰ ਇਹਨਾਂ ਨੇ ਇੰਦਰਾ ਗਾਂਧੀ ਦੇ ਆਪਾਂ ਕਹਿ ਲਈਏ ਕਿ ਉਹਦੀ ਚਮਚਾਗਿਰੀ ਸ਼ੁਰੂ ਕਰਤੀ। ਜਿਹੜਾ ਬਾਲਾ ਸਾਹਿਬ ਦੇਵਰਸ ਸੀਗਾ, ਉਹਨੇ ਬਕਾਇਦਾ ਚਿੱਠੀਆਂ ਲਿਖੀਆਂ ਤੇ ਕਿਹਾ ਕਿ ਹਿੰਦੂਆਂ ਦੀ ਰਾਖੀ ਕਰਨ ਵਾਲੀ ਇੰਦਰਾ ਗਾਂਧੀ ਹੈ। 84 ਦੇ ਜਿਹੜੇ ਐਂਟੀ ਸਿੱਖ ਰਾਈਟ ਹੋਏ, ਜਿਹਦੇ 'ਚ ਸਿੱਖਾਂ ਦੇ ਕਤਲੇਆਮ ਕੀਤੇ ਗਏ ਦਿੱਲੀ 'ਚ, ਉਸ 'ਚ ਵੀ ਜ਼ਿਕਰ ਆਉਂਦਾ ਗਾ ਇਹਨਾਂ ਦਾ। 2002 'ਚ ਵੀ ਮੁਸਲਮਾਨਾਂ ਦਾ ਜਿਹੜਾ ਕਤਲੇਆਮ ਹੈ ਗੁਜਰਾਤ ਦੰਗਿਆਂ ਦਾ, ਗੁਜਰਾਤ 'ਚ ਉਹਨਾਂ 'ਚ ਵੀ ਨਾਂ ਆਉਂਦਾ ਗਾ ਇਹਨਾਂ ਦਾ। ਤੇ ਤੁਸੀਂ ਯਾਦ ਕਰੋ ਰਾਮ ਮੰਦਰ ਅੰਦੋਲਨ, ਮੁਸਲਮਾਨਾਂ ਦੀ ਜਿਹੜੀ ਉੱਥੇ ਮਸਜਿਦ ਸੀਗੀ, ਹਿਸਟੋਰੀਕਲੀ ਕੋਈ ਇਸ ਕਿਸਮ ਦੇ ਪ੍ਰੂਫ ਨਹੀਂ ਸੀ। ਮੈਂ ਕਈ ਵਾਰ ਕਹਿ ਚੁੱਕਿਆ ਗਾ ਕਿ ਜਿਹੜੇ ਉਸ ਟਾਈਮ ਦੇ ਆਰਕੋਲੋਜਿਸਟ ਸੀਗੇ, ਇੱਕ ਤਾਂ ਹਰਿਆਣੇ ਤੋਂ ਹੀ ਸੀ, ਸੂਰਜਬਾਨ ਜੀ। ਤੇ ਸੂਰਜਬਾਨ ਦਾ ਮੈਂ ਇੰਟਰਵਿਊ ਕੀਤਾ ਹੋਇਆ ਗਾ, ਜਿਹੜੇ ਉਸ ਟਾਈਮ ਇਸ ਪੂਰੇ ਮਾਮਲੇ 'ਚ ਗਏ ਸੀਗੇ ਤੇ ਜੀ ਸਰਕਾਰ ਵੱਲੋਂ ਭੇਜੇ ਗਏ ਸੀ। ਤੇ ਉਹਨਾਂ ਨੂੰ ਵੀ ਕੋਈ ਬਾਬਰੀ ਮਸਜਿਦ ਦੇ ਥੱਲੇ ਕਿਸੇ ਵੀ ਮੰਦਿਰ ਦੇ ਕੋਈ ਚੀਜ਼ਾਂ ਨਹੀਂ ਮਿਲੀਆਂ ਸੀਗੀਆਂ। ਪਰ ਇਹਨਾਂ ਨੇ ਉਸ ਮੁਸਲਮਾਨਾਂ ਦੀ ਉਸ ਮਸਜਿਦ ਨੂੰ ਢਾਇਆ, ਜੀ ਪ੍ਰੋਪੇਗੈਂਡਾ ਕੀਤਾ, ਕਮਨਲ ਮਾਹੌਲ ਤਿਆਰ ਕੀਤਾ, ਦੰਗੇ ਕਰਾਏ। ਉਸ ਟਾਈਮ ਆਪਾਂ ਨੂੰ ਪਤਾ ਹੈ ਮੁੰਬਈ ਵਗੈਰਾ ਕਈ ਥਾਵਾਂ ਤੇ ਕਿੰਨੇ ਦੰਗੇ ਹੋਏ ਸੀਗੇ। ਜੀ ਤਾਂ ਫਿਰ ਇਹ ਸੱਤਾ 'ਚ ਆਏ, ਯਾਨੀ ਕਿ ਇਹਨਾਂ ਦੀ ਹਿਸਟਰੀ ਤਾਂ ਕਮਨਲ ਰਹੀ ਹੈ, ਹਿੰਦੂ ਮੁਸਲਮਾਨਾਂ ਦੇ ਦੰਗੇ ਕਰਾ ਕੇ ਇਹ ਸੱਤਾ 'ਚ ਆਏ ਨੇ। ਤੇ ਅੱਜ ਦੇ ਟਾਈਮ ਵੀ ਆਪਾਂ ਨੂੰ ਪਤਾ ਕੀ ਇਹ ਕੀ ਕੁਝ ਕਰ ਰਹੇ ਨੇ। ਜੀ ਜੀ ਤਾਂ ਮਤਲਬ ਇਹ ਤਾਂ ਹੋ ਗਈ ਫੈਕਚੁਅਲ ਗੱਲ। ਜੇ ਤੁਸੀਂ ਸਾਰੇ ਫੈਕਟਸ ਨੂੰ ਦੇਖੋ ਤਾਂ ਤੁਸੀਂ ਵੀ ਕਹੋਗੇ ਕਿ ਇਹ ਤਾਂ ਬਣਦਾ ਹੀ ਨਹੀਂ, ਇਹਨਾਂ ਦੀ ਡਾਕ ਟਿਕਟ ਜਾਰੀ ਕੀਤੀ ਜਾਵੇ ਜਾਂ ਸਿੱਕਾ ਜਾਰੀ ਕੀਤਾ ਜਾਵੇ। ਇਹਨਾਂ ਦੇ ਜੀ 100 ਕਿਆ 1000 ਸਾਲ ਹੋ ਜਾਣ। ਇਹ ਤਾਂ ਜਿਹੜਾ ਮੁਲਕ ਜਾਂ ਫਿਰ ਜਿਹੜੇ ਮੁਲਕ ਦਾ ਕਨਸਟੀਟਿਊਸ਼ਨ ਇਹ ਕਹਿੰਦਾ ਹੋਵੇ ਕਿ ਅਸੀਂ ਸੈਕੂਲਰ ਵੈਲਿਊਜ਼ ਨੂੰ, ਸੈਕੂਲਰਿਜ਼ਮ ਨੂੰ ਅਪਹੋਲਡ ਕਰਦੇ ਹਾਂ, ਉੱਥੇ ਫਿਰ ਜੀ ਇਹ ਕੀ ਕੰਮ ਕਰ ਰਹੇ ਨੇ? ਇਹਨਾਂ ਨੇ ਤਾਂ ਇਸ ਮੁਲਕ ਦੀ ਜਿਹੜੀ ਸਿਆਸਤ ਹੈ ਉਹਨੂੰ ਕਮਨਲ ਰੰਗ ਦੇਣ 'ਚ ਆਪਣਾ ਇੱਕ ਵੱਡਾ ਯੋਗਦਾਨ ਨਿਭਾਇਆ ਹੈਗਾ। ਠੀਕ ਹੈ। ਜੀ
ਜੀ ਤੇ ਜੀ ਮੈਨੂੰ ਲੱਗਦਾ ਗਾ ਕਿ ਇਹ ਬਣਦਾ ਨਹੀਂ ਇਹਨਾਂ ਦਾ, ਪਰ ਖੈਰ ਅਗਲਿਆਂ ਦੀ ਮੌਕੇ ਦੀ ਹਕੂਮਤ ਹੈ। ਆਪ ਨਰਿੰਦਰ ਮੋਦੀ ਆਰਐਸਐਸ ਦੇ ਸਵੈਮ ਸੇਵਕ ਵੀ ਰਹੇ ਹੋਏ ਨੇ, ਤੇ ਫਿਰ ਉਹ ਜੀ ਤਾਂ ਅਗਲੇ ਕਰਨਗੇ ਹੀ, ਅਗਲਿਆਂ ਦੇ ਹੱਥ ਤਾਕਤ ਹੈ। ਜਿਹਦੀ ਮਤਲਬ ਉਹ ਘਰ ਦਾ ਜਿਹੜਾ ਕਾਕਾ ਹੈ ਉਹ ਬਈ ਲਿਖਣ ਵਾਲਾ ਹੈ, ਤੇ ਫਿਰ ਕੁਝ ਵੀ ਲਿਖੇ, ਜੀ ਇਹ ਗੱਲ ਹੈ ਜੀ। ਜੀ ਸੱਤਾ ਦਾ ਇਹੀ ਜੋਬਨ ਹੁੰਦਾ ਹੈ, ਜਦੋਂ ਸੱਤਾ ਤੁਹਾਡੇ ਹੱਥ 'ਚ ਹੁੰਦੀ ਹੈ ਫਿਰ ਤੁਸੀਂ ਆਪਣੇ ਚੰਮ ਦੀਆਂ ਚਲਾਉਂਦੇ ਹੋ, ਤੇ ਉਹੋ ਹੀ ਚੱਲ ਵੀ ਰਹੀਆਂ ਨੇ। ਤੁਸੀਂ ਤਾਂ ਇਸ ਸਾਰੀ ਗੱਲਬਾਤ ਦੇ ਵਿੱਚ ਸਾਡੇ ਸਰੋਤਿਆਂ ਨੇ ਸੁਣ ਲਿਆ ਹੋਊਗਾ। ਅਗਲੀ ਖਬਰ ਦੇ ਵੱਲ ਜੇਕਰ ਆਪਾਂ ਚੱਲੀਏ ਤਾਂ ਉਧਰ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਹੁਣੀ ਕਹਿੰਦੇ ਨੇ ਵੀ ਵਿਧਾਨ ਸਭਾ ਚੋਣ ਮੈਂ ਲੜਨੀ ਹੈ। ਐਲਾਨ ਤਾਂ ਵੈਸੇ ਇਹਨਾਂ ਨੇ ਪਹਿਲਾਂ ਵੀ ਕੀਤਾ ਸੀ, ਹੁਣ ਕਹਿੰਦੇ ਨੇ ਵੀ ਵਹਿਮ ਨਾ ਰੱਖਿਓ, ਜਿੱਤਾਂਗੇ। ਹਾਂਜੀ, ਇਹ ਖਬਰ ਆਪਾਂ ਪਹਿਲਾਂ ਵੀ ਕਰ ਚੁੱਕੇ ਹਾਂ ਕਿ ਇੱਕ ਵਾਰ ਪਹਿਲਾਂ ਵੀ ਇਹ ਕਹਿ ਚੁੱਕੇ ਨੇ ਕਿ ਮੈਂ 2027 ਦਾ ਚੋਣ ਲੜਾਂਗਾ। ਤੇ ਇੱਕ ਮਾਨਸਾ ਦੇ ਵਿੱਚ ਇੱਕ ਪ੍ਰੋਗਰਾਮ ਸੀ, ਉਹਦੇ 'ਚ ਅੱਜ ਫਿਰ ਉਹਨਾਂ ਨੇ ਕਿਹਾ ਕਿ ਅਸੀਂ 2027 'ਚ ਵਿਧਾਨ ਸਭਾ ਚੋਣ ਲੜਾਂਗੇ, ਤੇ ਉਹਨਾਂ ਨੇ ਕਿਹਾ ਕਿ ਜਿੱਤਾਂਗੇ ਵੀ, ਕੋਈ ਵਹਿਮ 'ਚ ਨਾ ਰਹਿਓ ਕਿ ਕੋਈ ਹੋਰ ਜਿੱਤੂਗਾ, ਅਸੀਂ ਡਟ ਕੇ ਇਲੈਕਸ਼ਨ ਲੜਾਂਗੇ, ਇਹ ਗੱਲ ਉਹਨਾਂ ਨੇ ਕਹੀ ਹੈ। ਤੇ ਕਾਂਗਰਸ ਤੋਂ ਟਿਕਟ ਵੀ ਮਿਲ ਸਕਦੀ ਹੈ। ਆਪਾਂ ਨੂੰ ਪਤਾ ਹੈ ਕਿ ਜਿਹੜੇ ਰਾਹੁਲ ਗਾਂਧੀ ਨੇ ਉਹ ਇਹਨਾਂ ਪ੍ਰਤੀ ਇਮੋਸ਼ਨਲ ਨੇ, ਤੇ ਲਗਾਤਾਰ ਕਾਂਗਰਸ ਅਪਹੋਲਡ ਵੀ ਕਰਦੀ ਹੀ ਰਹੀ ਹੈ ਸਿੱਧੂ ਮੂਸੇਵਾਲਾ ਨੂੰ। ਦਿੱਲੀ ਦੇ ਵਿਧਾਨ ਸਭਾ ਚੋਣ ਸੀਗੇ, ਉਸ ਟਾਈਮ ਵੀ ਜਿਹੜੇ ਦਿੱਲੀ ਕਾਂਗਰਸ ਦੇ ਵਰਕਰ ਸੀਗੇ ਉਹ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਦਿੱਲੀ ਲੈ ਕੇ ਗਏ ਸੀ, ਇਲੈਕਸ਼ਨਾਂ 'ਚ ਵੋਟਾਂ ਮੰਗਾਈਆਂ ਸੀਗੀਆਂ। ਤੇ ਇੱਥੇ ਵੀ ਆਪਾਂ ਕਈ ਵਾਰ ਦੇਖਦੇ ਹਾਂ ਕਿ ਉਹ ਮੰਚ ਸਾਝਾ ਕਰਦੇ ਨੇ ਕਾਂਗਰਸ ਦੇ ਕਾਰਿਆਕਰਮਾਂ 'ਚ। ਤਾਂ ਪੋਲਿਟਿਕਸ 'ਚ ਤਾਂ ਉਹ ਇੰਟਰਸਟਿਡ ਹੈਗੇ ਆ, ਉਹ ਤਾਂ ਪਹਿਲਾਂ ਹੀ ਆਪਾਂ ਨੂੰ ਸਮਝ ਆ ਰਿਹਾ ਹੈਗਾ। ਤਾਂ ਦੇਖਦੇ ਹਾਂ ਮਤਲਬ ਕਿਵੇਂ ਚੀਜ਼ਾਂ ਅੱਗੇ ਵਧਣਗੀਆਂ, ਪਰ ਹਾਂ ਅੱਜ ਦੇ ਟਾਈਮ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਨੇ ਤਾਲ ਠੋਕ ਦਿੱਤੀ ਹੈ। ਜੀ ਉਧਰ ਅਗਲੀ ਖਬਰ ਵੀ ਜੇਕਰ ਆਪਾਂ ਸੰਗੀਤ ਜਗਤ ਦੇ ਨਾਲ ਜੁੜੀ ਹੋਈ ਹੀ ਕਰੀਏ, ਜਿਹੜੇ ਪੰਜਾਬੀ ਸਿੰਗਰ ਰਾਜਵੀਰ ਜਵੰਦਾ ਹੋਣੇ ਨੇ, ਉਹਨਾਂ ਦੀ ਸੜਕ ਹਾਦਸੇ ਦੇ ਵਿੱਚ ਬਹੁਤ ਬੁਰੀ ਹਾਲਤ ਹੋਈ, ਤੇ ਉਹ ਲਗਾਤਾਰ ਵੈਂਟੀਲੇਟਰ ਤੇ ਨੇ ਜੀ। ਹਾਲੇ ਤੱਕ ਕੋਈ ਸੁਧਾਰ ਦਰਜ ਕੀਤਾ ਗਿਆ ਹੈ? ਕੋਈ ਬੁਲੇਟਿਨ, ਹੈਲਥ ਬੁਲੇਟਿਨ ਜਾਰੀ ਕੀਤਾ ਹੈ ਹਸਪਤਾਲ ਨੇ? ਦੇਖੋ, ਉਹ ਨਿਊਰੋ ਸਰਜਰੀ ਅਤੇ ਕ੍ਰਿਟੀਕਲ ਕੇਅਰ ਜਿਹੜੇ ਐਕਸਪਰਟ ਨੇ, ਜਿਹੜੇ ਡਾਕਟਰ, ਉਹ ਦੋਵੇਂ ਕਿਸਮ ਦੇ ਡਾਕਟਰ ਲੱਗੇ ਹੋਏ ਨੇ। ਨਿਊਰੋ ਸਰਜਰੀ ਵਾਲੇ ਵੀ ਲੱਗੇ ਹੋਏ ਨੇ, ਕ੍ਰਿਟੀਕਲ ਕੇਅਰ ਜਿਹੜੇ ਐਕਸਪਰਟ ਨੇ ਉਹ ਵੀ ਲੱਗੇ ਹੋਏ ਨੇ। ਤੇ ਹਾਂ, ਉਹ ਵੈਂਟੀਲੇਟਰ ਸਪੋਰਟ ਤੇ ਹੀ ਨੇ ਹਜੇ ਤੱਕ, ਤੇ ਉਹਨਾਂ ਦਾ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਇਲਾਜ ਹੈ ਉਹ ਚੱਲ ਰਿਹਾ ਗਾ। ਸੂਬੇ ਦੇ ਸੀਐਮ ਵੀ ਪਹੁੰਚੇ ਸੀਗੇ, ਬਹੁਤ ਸਾਰੇ ਸਿੰਗਰ ਵੀ ਪਹੁੰਚੇ ਉਹਨਾਂ ਨੂੰ ਮਿਲਣ ਵਾਸਤੇ। ਦਿਲਜੀਤ ਦੋਸਾਂਝ ਵੀ ਕਿਤੇ ਸ਼ੋਅ ਕਰ ਰਹੇ ਸੀ, ਉੱਥੇ ਵੀ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਦੋਸਤ ਰਾਜਵੀਰ ਜਵੰਦੇ ਨੂੰ ਦੁਆਵਾਂ ਦੀ ਲੋੜ ਹੈ, ਤੇ ਉਹਨਾਂ ਨੇ ਕਿਹਾ ਕਿ ਸਾਰੇ ਲੋਕ ਦੁਆ ਕਰੋ ਕਿ ਰਾਜਵੀਰ ਜਵੰਦਾ ਛੇਤੀ ਤੋਂ ਛੇਤੀ ਠੀਕ ਹੋ ਜਾਵੇ। ਤਾਂ ਅਸੀਂ ਵੀ ਇਹੀ ਦੁਆ ਕਰਦੇ ਹਾਂ। ਹਜੇ ਤੱਕ ਤਾਂ ਉਹ ਵੈਂਟੀਲੇਟਰ ਤੇ ਹੀ ਨੇ। ਸੰਗਤ ਮੈਂ ਦੇਖ ਰਿਹਾ ਸੀਗਾ ਕਿ ਫੋਰਟਿਸ ਹਸਪਤਾਲ ਦੇ ਬਾਹਰ ਬਹੁਤ ਸਾਰੇ ਸੰਗਤਾਂ ਅਰਦਾਸ ਕਰਕੇ ਗਈਆਂ ਨੇ, ਤੇ ਬਹੁਤ ਸਾਰੇ ਲੋਕ ਪੰਜਾਬੀ ਜਿਹੜੀ ਇੰਡਸਟਰੀ ਹੈ ਉਹ ਸਾਰੀ ਹੀ ਮੈਂ ਦੇਖ ਰਿਹਾ ਗਾ ਕਿ ਰਾਜਵੀਰ ਜਵੰਦਾ ਵਾਸਤੇ ਖੜੀ ਹੈ। ਬਹੁਤ ਸੋਹਣਾ ਸਿੰਗਰ ਹੈ ਜੀ, ਤੇ ਅਸੀਂ ਜੀ ਵੀ ਉਮੀਦ ਕਰਦੇ ਹਾਂ ਕਿ ਉਹ ਛੇਤੀ ਤੋਂ ਛੇਤੀ ਠੀਕ ਹੋ ਕੇ ਛੇਤੀ ਰਿਕਵਰੀ ਕਰਨ, ਤੇ ਸਾਡੇ ਵਿੱਚ ਆਉਣ, ਤੇ ਦੁਬਾਰੇ ਤੋਂ ਆਪਣੇ ਜਿਹੜੀ ਉਹਨਾਂ ਦੀ ਮਧੁਰ ਆਵਾਜ਼ ਹੈ ਉਹਦੇ ਦੁਬਾਰੇ ਵਧੀਆ ਵਧੀਆ ਗੀਤ ਸਾਨੂੰ ਦੇਣ। ਜੀ ਜਲਦੀ ਆਪਣੀ ਕਿਰਤ ਚ ਪਰਤਣ, ਸਟੇਜਾਂ ਤੇ ਆਉਣ। ਸੋ ਦੇਖਦੇ ਹਾਂ ਅਗਲੀ ਜੇਕਰ ਖਬਰ ਦੇ ਵੱਲ ਵਧੀਏ ਤਾਂ ਉਧਰ ਮਾਨਹਾਨੀ ਕੇਸ ਦੇ ਵਿੱਚ ਕੰਗਣਾ ਰਣੌਤ ਨੂੰ ਚੰਡੀਗੜ੍ਹ ਦਾ ਸੱਦਾ ਆਇਆ ਹੈ, ਤੇ ਇਹ ਆਪਾਂ ਬੀਤੇ ਦਿਨੀ ਖਬਰ ਸਾਂਝੀ ਕੀਤੀ ਸੀ, ਤੁਸੀਂ ਚਾਨਣਾ ਪਾਇਆ ਸੀ ਕਿ ਕਿਸ ਤਰੀਕੇ ਦੇ ਨਾਲ ਇਸ ਬੀਬੀ ਨੇ ਪੰਜਾਬ ਦੀਆਂ ਬੀਬੀਆਂ ਦੇ ਉੱਪਰ ਤੋਹਮਤ ਲਾਈ ਸੀ, ਬਹੁਤ ਗਲਤ ਸ਼ਬਦਾਵਲੀ ਬੋਲੀ ਸੀ, ਗਲਤ ਇਲਜ਼ਾਮ ਲਾਏ ਸੀ। ਹੁਣ ਉਹ ਹੱਥਾਂ ਦੀਆਂ ਦਿੱਤੀਆਂ ਮੂੰਹ ਨਾਲ ਖੋਲਣੀਆਂ ਪੈ ਰਹੀਆਂ ਨੇ ਜੀ। ਕਹਿੰਦੇ ਇੱਕ ਝਟਕਾ ਬਠਿੰਡੇ ਕੋਰਟ ਨੇ ਹੋਰ ਦੇਤਾ। ਹਾਂਜੀ, ਬਠਿੰਡੇ ਕੋਰਟ ਨੇ ਕਿਹਾ ਹੈਗਾ ਕਿ ਕੋਈ ਵੀਡੀਓ ਕਾਨਫਰੰਸਿੰਗ ਰਾਹੀਂ ਉਹ ਪੇਸ਼ ਨਹੀਂ ਹੋਣਗੇ। ਉਹਨਾਂ ਨੇ ਕੰਗਨਾ ਰਣੌਤ ਪਹਿਲਾਂ ਹਾਈ ਕੋਰਟ 'ਚ ਗਈ, ਬਠਿੰਡੇ ਦੇ ਜਿਹੜਾ ਡਿਸਟ੍ਰਿਕਟ ਕੋਰਟ ਸੀ ਉਹਨਾਂ ਨੇ ਕਿਹਾ ਕਿ ਤੁਸੀਂ ਪੇਸ਼ ਹੋ, ਤੁਸੀਂ ਬੀਬੀਆਂ ਦੇ ਖਿਲਾਫ ਗਲਤ ਟਿੱਪਣੀਆਂ ਕੀਤੀਆਂ ਨੇ। ਜਿਹੜੇ ਬਜ਼ੁਰਗ ਮਹਿਲਾ ਕਿਸਾਨ ਸੀ 87 ਸਾਲ ਦੀ ਮਹਿੰਦਰ ਕੌਰ, ਉਹਨਾਂ ਨੇ ਉਹਨਾਂ ਤੇ ਕੇਸ ਕਰਤਾ ਸੀਗਾ, ਮਾਨਹਾਨੀ ਦਾ ਕੇਸ ਕਰਤਾ ਸੀਗਾ। ਫਿਰ ਇਹ ਹਾਈ ਕੋਰਟ ਚਲੀ ਗਈ ਕੰਗਨਾ ਰਣੌਤ ਕਿ ਇਹ ਕੇਸ ਖਾਰਿਜ ਕਰੋ ਜੀ। ਹਾਈ ਕੋਰਟ ਨੇ ਕਹਿਤਾ ਕਿ ਅਸੀਂ ਕੋਈ ਕੇਸ ਖਾਰਿਜ ਨਹੀਂ ਕਰਾਂਗੇ। ਸੁਪਰੀਮ ਕੋਰਟ 'ਚ ਚਲੀ ਗਈ ਬਾਅਦ 'ਚ, ਫਿਰ ਸੁਪਰੀਮ ਕੋਰਟ ਨੇ ਕਿਹਾ ਕਿ ਬਠਿੰਡੇ ਕੋਰਟ 'ਚ ਜਾ ਕੇ ਆਪਣੀ ਜਿਹੜੀ ਤੂੰ ਗਲਤੀ ਕੀਤੀ ਹੈ, ਜਿਹੜਾ ਤੂੰ ਗਲਤ ਵਸਲਤ ਬੋਲੀ ਹੈ, ਉਹਦਾ ਫਿਰ ਤੂੰ ਭੁਗਤ ਆਪਣਾ। ਤੇ ਹੁਣ ਇਹਨੇ ਫਿਰ ਇੱਕ ਨਵੀਂ ਪਟੀਸ਼ਨ ਪਾਤੀ ਕਿ ਮੈਂ ਵੀਡੀਓ ਕਾਨਫਰੰਸਿੰਗ ਰਾਹੀਂ
ਪੇਸ਼ ਹੋ ਜਾਵਾਂਗੀ, ਉੱਥੇ ਆਵਾਂਗੀ ਨਹੀਂ। ਤੇ ਫਿਰ ਦੁਬਾਰੇ ਤੋਂ ਬਠਿੰਡੇ ਕੋਰਟ ਨੇ ਕਿਹਾ ਕਿ ਅਸੀਂ ਐਸਐਸਪੀ ਨੂੰ ਦੀ ਡਿਊਟੀ ਲਾਈ ਹੈ ਕਿ ਜਾ ਕੇ ਉਹ ਐਸਐਸਪੀ ਜਿਹੜੇ ਹੈਗੇ ਆ ਉਹ ਕੰਗਨਾ ਰਣੌਤ ਨੂੰ ਰਿਸੀਵ ਕਰਾਉਣਗੇ ਤੇ ਮਤਲਬ ਉਹਨਾਂ ਨੂੰ ਫਿਜ਼ੀਕਲੀ ਪੇਸ਼ ਹੋਣਾ ਪਊਗਾ। ਇਹ ਜੀ ਗੱਲ ਹੈ। ਤੇ ਵੱਡਾ ਜੀ ਝਟਕਾ ਦਿੱਤਾ ਗਿਆ। ਵੀਡੀਓ ਕਾਨਫਰੰਸਿੰਗ ਰਾਹੀਂ ਉਹ ਨਹੀਂ ਮਤਲਬ ਹੋ ਸਕਣਗੇ, ਉਹਨਾਂ ਨੂੰ ਫਿਜ਼ੀਕਲੀ ਉੱਥੇ ਪ੍ਰੈਜ਼ੈਂਟ ਹੋਣਾ ਪਊਗਾ ਕੋਰਟ 'ਚ। ਜੀ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ।